हाँ जी दोस्तों, ਤੁਸੀਂ ਜਿਹੜੀ ਅੱਗੇ ਨਜ਼ਮ ਸੁਣੀ ਉਹਦੇ ਬਾਰੇ ਵੀ ਕੋਈ ਸਾਨੂੰ ਦੱਸਿਆ ਜੇ, ਉਹ ਕਮੈਂਟ ਕਰ ਦਿਆ ਕਰੋ। ਉਹਦੇ ਨਾਲ ਇਹ ਥੋੜਾ ਜਿਹਾ ਲੱਗਦਾ ਵੀ ਜੇ ਬੰਦੇ ਨੇ ਕਿਸੇ ਦਾਤ ਦਿੱਤੀ ਹੈ, ਭਾਵੇਂ ਤੁਸੀਂ ਗੁੱਸਾ ਹੀ ਕੱਢਿਆ ਨਾ ਤੇ ਤੁਸੀਂ ਕਹਿ ਦਿਆ ਮੈਂ ਸੁਣ ਤੇ ਲਈ ਨਾ ਸੁਣ ਉਹ ਯਾਨੀ ਤੁਸੀਂ ਸੁਣੀ ਵੀ ਹੈ ਜਾਂ ਕੋਈ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਲੱਗੇ ਨਾ ਤਾਂ ਥੋੜਾ ਜਿਹਾ ਦੱਸਿਆ ਕਰੋ। ਉਹਦੇ ਨਾਲ ਇਹ ਹੋ ਜਾਂਦਾ ਵੀ ਉਹ ਤੁਹਾਡੇ ਦੋ ਲਫ਼ਜ਼ ਲਿਖਣ ਨਾਲ ਸਾਡਾ ਖੂਨ ਵੱਧ ਜਾਂਦਾ ਤੇ ਨਾਲੇ ਪੰਜਾਬੀ ਇਹ ਪੰਜਾਬ ਦੇ ਰਹਿਣ ਵਾਲਿਆਂ ਨੂੰ ਉਹਨਾਂ ਪਿਆਰ ਕਰਨਾ ਚਾਹੀਦਾ। ਵੇਖੋ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਸਿੱਖ ਭਾਈ ਨੇ, ਉਹਨਾਂ ਨੇ ਕੈਨੇਡਾ ਦੇ ਵਿੱਚ ਹੁਣ ਤੀਸਰੀ ਵੱਡੀ ਜ਼ੁਬਾਨ ਪੰਜਾਬੀ ਹੋ ਗਈ। ਆਸਟ੍ਰੇਲੀਆ ਦੇ ਵਿੱਚ 10ਵੀਂ ਹੈ ਤੇ ਕੈਨੇਡਾ ਦੇ ਵਿੱਚ ਤੀਸਰੀ ਹੈ। ਤੇ ਹੁਣ ਉਹਨਾਂ ਨੇ ਆਪਣਾ ਜਿਹੜਾ ਖਾਲਿਸਤਾਨ ਵਾਲਾ ਜਿਹੜਾ ਕੌਮੀ ਤਰਾਨਾ ਲਿਖਿਆ ਨਾ, ਕੈਨੇਡਾ ਦਾ ਜਿਹੜਾ ਅੱਛਾ, ਉਹਨਾਂ ਨੇ ਉਹ ਪੰਜਾਬੀ ਦੇ ਵਿੱਚ ਤਰਾਨਾ ਵੀ ਉਹਨਾਂ ਨੇ ਪੰਜਾਬੀ ਦੇ ਵਿੱਚ ਇੱਕ ਦਫਾ ਕਰਵਾ ਦਿੱਤਾ ਤੇ ਸਾਨੂੰ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੀ ਜ਼ੁਬਾਨ ਹੈ ਨਾ ਜੀ, ਇਹ ਕੌਮਾਂ ਦੀ ਪਹਿਚਾਨ ਹੁੰਦੀ ਹੈ ਤੇ ਅਸੀਂ ਸਾਰੀਆਂ ਜ਼ੁਬਾਨਾਂ ਨੂੰ ਆਪਸ ਵਿੱਚ ਰਲਾ ਰੂ ਕੇ ਤੇ ਅਸੀਂ ਆਪਣੀ ਪਹਿਚਾਨ ਜਿਹੜੀ ਖੜਾ ਰਹੇ ਹਾਂ ਤੇ ਉਹ ਮੇਰੇ ਖਿਆਲ ਸਾਨੂੰ ਜਿਹੜੀ ਜ਼ੁਬਾਨ ਗਵਾਚਣ ਨਹੀਂ ਦੇਣੀ ਚਾਹੀਦੀ, ਉਹਦੀ ਰਖਵਾਲੀ ਕਰਨੀ ਚਾਹੀਦੀ ਹੈ। ਤੇ ਅਨਵਰ ਸਾਹਿਬ ਕੋਲ ਫਿਰ ਪੁੱਛਦੇ ਆ, ਇਹ ਕੁਛ ਅਰਸਾ ਹਕੀਮ ਹੀ ਰਹੇ ਨੇ ਇਹਨਾਂ ਦੇ? ਮੈਂ ਹੁਣ ਵੀ ਹਕੀਮ ਆ, ਮੈਂ ਹਕੀਮ ਆ, ਕੁਆਲੀਫਾਈਡ ਹਕੀਮ ਹੈ। 4 ਸਾਲਾਂ ਮੈਂ ਲਾਇਆ ਤਿਬੀਆ ਕਾਲਜ ਦੇ ਵਿੱਚ ਤੇ ਉਹ ਇਹਨਾਂ ਨੇ ਕੇਂਜ ਦਾ ਕੀਤਾ, ਉਹ ਨਜ਼ਮ ਚੋਂ ਪਤਾ ਲੱਗੇਗਾ ਵੀ ਇਹ ਕੇਂਜ ਦੇ ਹਕੀਮ ਸਨ ਤੇ ਅਸੀਂ ਹੁਣ ਸੁਣ ਕੇ ਤੇ ਸਾਨੂੰ ਪਤਾ ਲੱਗ ਜਾਵੇ ਇਹ ਕਿਸ ਕਾਬਲ ਸਨ ਤੇ ਕੀ ਕਰਦੇ ਰਹਿਣ। ਮੇਰੇ ਭਰਾਓ, ਜਿੱਥੇ ਵੀ ਆਓ ਜ਼ਰਾ ਗੌਰ ਨਾਲ ਸੁਣਿਆ ਜੇ ਗੱਲ ਇਹ ਬਣਦੀ ਹੈ ਨਾ, ਇੱਕ ਹੁੰਦਾ ਤੰਜ਼ ਇੱਕ ਮਜ਼ਾ। ਮੈਂ ਆਪਣੇ ਆਪ ਤੇ ਤੰਜ਼ ਕਰਾਂਗਾ ਨਾ ਤੇ ਦੂਜਿਆਂ ਵਾਸਤੇ ਮਜ਼ਾਕ ਬਣ ਜਾਏਗਾ, ਹੱਸਣਗੇ। ਤੇ ਉਹ ਜ਼ਿਆਦਾ ਆਖਿਆ ਤੇ ਮੈਂ ਜਿਵੇਂ ਪੀਟੀ ਮਾਸਟਰ ਨਹੀਂ, ਉਹ ਇੱਕ ਵੀ ਮੇਰੇ ਜੀ ਗੱਲ ਨਹੀਂ ਜਿਹੜੀਆਂ ਮੈਂ ਸਾਰੀਆਂ ਪੀਟੀ ਮਾਸਟਰ ਜੋ ਹੈ ਸਨ ਅਕਸਰੀਅਤ। ਇਸ ਤਰ੍ਹਾਂ ਜਿਹੜੇ ਅੱਜ ਦੇ ਹਕੀਮ ਨੇ ਕਿਸੇ ਮੇਰੇ ਆ ਲੱਤ ਪੀੜ ਹੁੰਦੀ ਹੈ ਜੀ ਸ਼ੌਕਤ, ਜਿਹੜੀ ਆਪਣਾ ਕੋਈ ਨੁਸਖਾ ਲੈ ਲੈਣਾ ਤੇ ਟੁਰ ਲੈਣਾ। ਆਹ ਹਾਫਿਜ਼ ਸਾਹਿਬ ਨੂੰ ਪਤਾ ਹੋਮਿਓਪੈਥਿਕ, ਅਬਕਰੀ ਵਾਲੇ, ਐਲੋਪੈਥਿਕ। ਜਾਂ ਹੁਣ ਜੇ ਮੈਂ ਜਿਹੜਾ ਆਪਣਾ ਕੋਈ ਜਿਹੜਾ ਮੈਂ ਇੱਕ ਬੰਦਾ ਕਰਨਾ ਨਾ ਤੇ ਐਸਾ ਕੋਈ ਬੁਲਾਵਾਂ ਪਿਆ, ਸੁੱਤੇ ਪਏ ਨੂੰ ਬੁਲਾਵਾਂ ਪੈ ਗਿਆ, ਜਾਂ ਕਾਲਜ ਦੀਆਂ ਸੀੜੀਆਂ ਚੜ੍ਹਿਆ ਤੇ ਮੇਰੀ ਲੱਤ ਜਿਹੜੀ ਬੜੀ ਅੱਜ ਵੀ ਦੁਖਦੀ ਸੀ ਪਿਆ, ਹੁਣ ਮੈਂ ਇੰਝ ਕਰਕੇ ਬੈਠਾ ਨਾ ਤੇ ਜਾਂ ਇਹਨੂੰ ਕੋਈ ਬੁਲਾਵਾਂ ਪਿਆ, ਕੜਲ ਪੈ ਜਾਂਦੇ। ਤੇ ਇਹ ਐਵੇਂ ਵੀ ਜਿਹੜੇ ਅਸੀਂ ਹਕੀਮ ਆ ਨਾ, ਫਿਰ ਅਸੀਂ ਉਹਨਾਂ ਦੇ ਵਿੱਚ ਛੋਡੇ ਬੜੇ ਲਾਉਂਦੇ ਹਾਂ। ਤੇ ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਨੇ ਵੀ ਮੈਂ ਕੁਆਲੀਫਾਈਡ ਹਕੀਮ ਹਾਂ ਤੇ ਕਿਸ ਤਰ੍ਹਾਂ ਜਿਵੇਂ ਆਮ ਨੇ। ਅਨਵਰ ਜ਼ਰਾ ਗੌਰ ਨਾਲ ਗੱਲ ਸੁਣੀ, ਮੈਂ ਉਹ ਕੁਆਲੀਫਾਈਡ ਹਕੀਮ, ਨਜ਼ਮ ਦਾ ਨਵਾਨ ਹੈ ਕੁਆਲੀਫਾਈਡ ਹਕੀਮ। ਤੇ ਮੇਰਾ ਖਿਆਲ ਹੈ ਜਿਹੜੇ ਨਾ ਮਜ਼ਾਕ ਨੂੰ ਜ਼ਿਆਦਾ ਪਸੰਦ ਕਰਦੇ ਆ ਇੱਕ ਦੁਨੀਆ ਤੇ ਇਹਨੂੰ ਜਿਹੜੇ ਨੇ ਜ਼ਿਆਦਾ ਜਿਹੜੇ ਹਕੀਮਾਂ ਦੇ ਅੱਡੋਂ ਡੰਗੇ ਨੇ ਆ ਜਿਹੜੇ ਨਾ ਜ਼ਿਆਦਾ ਉਹ ਜ਼ਿਆਦਾ ਪਸੰਦ ਕਰਨਗੇ। ਵਾਕਈ ਨਾ ਸਾਡੇ ਵੀ ਨਾ ਇੱਥੇ ਜਾਓ ਨਾ, ਉਹ ਇੱਕ ਨਾਈਆਂ ਦਾ ਹੀ, ਇੱਕ ਮੀਆਂ ਬੱਕਰੀ ਦਾ ਹੀ, ਇੱਕ ਰਾਂਝਿਆਂ ਦਾ ਹੀ, ਇੱਕ ਤਰਹਾਣਾ ਦਾ ਹੀ, ਇੱਕ ਮਾਲਣੇ, ਕਿੰਨੇ ਡਾਕਟਰ ਉਹਨੇ ਹੈ ਨਹੀਂ। ਇੱਕ ਅੱਛੂ ਗੋਲੀਆਂ ਵਾਲਾ ਪਤਾ ਨਹੀਂ ਜੀਂਦਾ ਕਿ ਮਰ ਗਿਆ ਉਹ। ਅੱਛਾ, ਉਹਨੇ ਵੀ ਕਈ ਮਰ ਗਿਆ, ਉਹਨੇ ਵੀ ਬੂਟੇ ਨੂੰ ਦਿੱਤੇ ਸੀ ਗੋਲੀਆਂ, ਬੂਟੇ ਮਾਸਟਰ ਨੂੰ ਨਾ ਉਹਨੇ ਨੌਜਵਾਨ ਕਰਨ ਲੱਗਾ ਸੀ। ਇਹ ਬੂਟਾ ਵੀ ਸੁੱਟ ਲੱਗਾ, ਬੂਟਾ ਵੀ ਸੁੱਟਦਾ, ਉਹ ਵੀ ਅੱਛੀ ਗੋਲੀ ਵਾਲੇ ਕੋਲ ਖਾ ਕੇ ਗੋਲੀ, ਉਹ ਇਹੋ ਜਿਹਾ ਸਾਡੀ ਹਕੀਮ। ਮੈਂ ਉਹ ਕੁਆਲੀਫਾਈਡ ਹਕੀਮ। ਇਹ ਨਾ ਬੂਟੇ ਨਹੀਂ ਜਿਹੜੇ ਮਾਸਟਰ ਨੇ ਜਵੇਦ ਨਹੀਂ, ਆ ਮਾਸਟਰ ਬਣੇ ਨੂੰ ਬੁੱਢੇ ਨੇ, ਇਹ ਸਾਰੇ ਆ ਨਜ਼ਮਾਂ ਸੁਣਦੇ ਰਹਿਣ। ਮੈਂ ਉਹ ਕੁਆਲੀਫਾਈਡ ਹਕੀਮ ਜੋ ਨਾ ਅਕਲ ਕਰੇ ਤਸਲੀਮ, ਮੈਂ ਉਹ ਕੁਆਲੀਫਾਈਡ ਹਕੀਮ। ਤੇ ਜਿਹੜਾ ਮੈਨੂੰ ਨਨਵਰ, ਜਿਹੜਾ ਮੈਨੂੰ ਨਬਜ਼ ਵਿਖਾਵੇ ਮੌਤ ਤੋਂ ਪਹਿਲਾਂ ਉਹ ਮਰ ਜਾਵੇ, ਬੱਚੇ ਉਹਦੇ ਹੋਣ ਯਤੀਮ, ਮੈਂ ਉਹ ਕੁਆਲੀਫਾਈਡ ਹਕੀਮ, ਮੈਂ ਉਹ ਕੁਆਲੀਫਾਈਡ ਹਕੀਮ। ਅੱਛਾ, ਤੇ ਜਿਸ ਦੀ ਅੱਖ ਵਿੱਚ ਦਾਰੂ ਪਾਵਾਂ ਉਸ ਦੀ ਅੱਖ ਦਾ ਭੱਠਾ ਪਾਵਾਂ, ਜਿਸ ਦੀ ਅੱਖ ਵਿੱਚ ਦਾਰੂ ਪਾਵਾਂ ਉਸ ਦੀ ਅੱਖ ਦਾ ਭੱਠਾ ਪਾਵਾਂ, ਪੜ੍ਹਦਾ ਏ ਮੁੜ ਲਾਮ ਨੂੰ ਮੀਂਹ, ਮੈਂ ਉਹ ਕੁਆਲੀਫਾਈਡ ਹਕੀਮ, ਮੈਂ ਉਹ ਕੁਆਲੀਫਾਈਡ। ਤੇ ਗਰਮੀ ਦਾ ਆਂਦੇ ਸਨ, ਮੈਨੂੰ ਗਰਮੀ ਦਾ ਧੱਕਾ ਲੱਗਾ, ਉਹ ਤੂੰ ਵੀ ਦੁਆਵਾਂ ਗਰਮੀਆਂ ਵਾਲੇ ਲੈਂਦਾ ਰਿਹਾ ਨਾ ਤੇ ਭੱਠਾ ਪਾ ਦੇ। ਗਰਮੀ ਦਾ ਜਿਹਨੂੰ ਲੱਗੇ ਧੱਕਾ, ਮੇਰਾ ਗਾ ਕੋਈ ਪੱਕਾ ਹੀ ਪੱਕਾ। ਗਰਮੀ ਦਾ ਜਿਹਨੂੰ ਲੱਗੇ ਧੱਕਾ ਨੇ ਜਿਗਰ ਖਰਾਬ ਹੋਇਆ ਵਾ, ਹਾਂ ਭੱਠਾ ਯਰਕਾਨ ਹੋਇਆ ਵਾ। ਗਰਮੀ ਦਾ ਜਿਹਨੂੰ ਲੱਗੇ ਧੱਕਾ, ਮੇਰਾ ਗਾ ਕੋ ਪੱਕਾ ਹੀ ਪੱਕਾ, ਲਾਵਾਂ ਮੈਂ ਅਜਿਹੀ ਸਕੀਮ, ਮੈਂ ਉਹ ਕੁਆਲੀਫਾਈਡ ਹਕੀਮ, ਮੈਂ ਉਹ ਕੁਆਲੀਫਾਈਡ ਹਕੀਮ। ਤੇ ਖਾਰਿਸ਼ ਦਾ ਇੰਜ ਕਰਾਂ ਇਲਾਜ, ਖਾਰਿਸ਼ ਦਾ ਇੰਜ ਕਰਾਂ ਇਲਾਜ, 525 ਕਰ ਲਾਂ ਚਾਰਜ। ਹੁਣ ਤੇ ਮੇਰਾ ਹੈ ਵੀ 525 ਨੂੰ ਹੁਣ ਤੇ ਟੇਕ ਗੱਲ ਵੜ ਗਈ, 525 ਉਸ ਜ਼ਮਾਨੇ ਦੀ ਗੱਲ ਸੀ। ਖਾਰਿਸ਼ ਦਾ ਇੰਜ ਕਰਾਂ ਇਲਾਜ, 525 ਕਰ ਲਾਂ ਚਾਰਜ, ਦੇ ਕੇ ਬੈੱਡ ਨੂੰ ਵੇਟ ਕਰੀਮ, ਮੈਂ ਉਹ ਕੁਆਲੀਫਾਈਡ ਹਕੀਮ, ਮੈਂ ਉਹ ਕੁਆਲੀਫਾਈਡ ਹਕੀਮ। ਸ਼ੇਰ ਸੁਣੀ ਹਾਫਿਜ਼ ਸ਼ੌਕਤ, ਜਿਹੜੇ ਅੱਜ ਕੱਲ੍ਹ ਨਾ ਜਿਹੜੇ ਅੱਜ ਕੱਲ੍ਹ ਜੋ ਯੂਟਿਊਬ 'ਤੇ ਨਾ ਹਕੀਮ ਚੜ੍ਹੇ ਜੇ, ਬੜੇ ਨੁਸਖੇ ਦਿੰਦੇ ਨੇ, ਕੋਈ ਆ ਇਹਨੇ ਮੈਂ ਸੱਪ ਦਾ ਬਣਾਇਆ, ਕੋਈ ਇੰਝ ਬਣਾਇਆ ਤੇ ਮਾਰਦੇ ਇੰਝ ਜੇ। ਸੈਕਸ ਵੱਲੋਂ ਨੇ ਜਿਹੜੇ ਵੀਕ,
ਉਹਨਾਂ ਦੀ ਰਹਿ ਮੈਨੂੰ ਉਡੀਕ ਸੈਕਸ ਵੱਲੋਂ ਨੇ ਜਿਹੜੇ ਵੀਕ ਉਹਨਾਂ ਦੀ ਰਹਿ ਮੈਨੂੰ ਉਡੀਕ ਵਰਤਨ ਨੂੰ ਦਿਆਂ ਚਰਸ ਫੀਮ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਤੇ ਜਿਹਨੂੰ ਇਹ ਸੁਸਤੀ ਨਾ ਮਰਦੀ ਉਹਨਾਂ ਦਾ ਮੈਂ ਬਣ ਜਾ ਦਰਦੀ ਜਿਹਨੂੰ ਇਹ ਸੁਸਤੀ ਨਾ ਮਰਦੀ ਉਹਨਾਂ ਦਾ ਮੈਂ ਬਣ ਜਾ ਦਰਦੀ ਬਚਦੇ ਨਹੀਂ ਉਹ ਨਾਮਾ ਨਹੀਂ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਹਕੀਮ ਤੇ ਘਰ ਘਰ ਮੇਰੀਆਂ ਗੱਲਾਂ ਹੁੰਦੀਆਂ ਕਿਧਰੇ ਚੰਗੀਆਂ ਕਿਧਰੇ ਮੰਦੀਆਂ ਘਰ ਘਰ ਮੇਰੀਆਂ ਗੱਲਾਂ ਹੁੰਦੀਆਂ ਕਿਧਰੇ ਚੰਗੀਆਂ ਕਿਧਰੇ ਮੰਦੀਆਂ ਕੁਝ ਪੈ ਆਖਣ ਪਾਗਲ ਨੀਮ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਉਹ ਅਕਬਰ ਹੁੰਦਾ ਸੀ ਹਕੀਮ 29 ਦਾ ਜੇ ਉਹ ਵੇਂਦੇ ਨਾ ਉਹ ਬਿਲਕੁਲ ਉਹਨਾਂ ਨੂੰ ਪਤਾ ਲੱਗ ਉਹ ਇੰਝ ਸੀ ਜਿਵੇਂ ਹੱਡੀਆਂ ਦਾ ਢਾਂਚਾ ਹੀ ਹੁੰਦਾ ਅੱਛਾ ਵੇਖਿਆ ਨਾ ਤੂੰ ਮੈਂ ਵੇਖਿਆ ਅਕਬਰ ਵੇਖਿਆ ਆਹੋ ਉਹਦੇ ਤਰ੍ਹਾਂ ਘਰ ਘਰ ਮੇਰੀਆਂ ਗੱਲਾਂ ਹੁੰਦੀਆਂ ਕਿਧਰੇ ਚੰਗੀਆਂ ਕਿਧਰੇ ਮੰਦੀਆਂ ਕੁਝ ਆਖਣ ਇਹ ਪਾਗਲ ਨੀਮ ਮੈਂ ਉਹ ਕੁਆਲੀਫਾਈਡ ਹਕੀਮ ਕਈ ਲੋਕੀ ਮੈਨੂੰ ਵੇਖ ਕੇ ਸੜਦੇ ਕੰਡੋਂ ਮਗਰੋਂ ਗੱਲਾਂ ਕਰਦੇ ਕਈ ਲੋਕੀ ਮੈਨੂੰ ਵੇਖ ਕੇ ਸੜਦੇ ਕੰਡੋਂ ਮਗਰੋਂ ਗੱਲਾਂ ਕਰਦੇ ਸਮਝਣ ਮੈਨੂੰ ਨੀਮ ਹਕੀਮ ਇਹ ਵਾਰਸ ਵਾਸਤੇ ਇਹ ਵਾਰਸ ਵੀ ਕੀ ਬੜਿਆ ਰਿਹਾ ਪਤਾ ਹੀ ਨਾ ਤੈਨੂੰ ਮੇਰਾ ਖਿਆਲ ਗੋਲੀਆਂ ਰਗੜਦਾ ਉਹ ਜਿਹੜਾ ਹੈ ਨਹੀਂ ਸਾਡਾ ਉਹ ਹਮਾਮ ਜਿਹਾ ਉਹ ਜਿਹੜਾ ਵਿੱਚ ਦੀਆਂ ਗੋਲੀਆਂ ਖਰਲ ਨੂੰ ਭੰਨ ਕੇ ਪਰਾਂ ਮਾਰਿਆ ਕਈ ਲੋਕੀ ਮੈਨੂੰ ਵੇਖ ਕੇ ਸੜਦੇ ਕੰਡੋਂ ਮਗਰੋਂ ਗੱਲਾਂ ਕਰਦੇ ਸਮਝਣ ਮੈਨੂੰ ਨੀਮ ਹਕੀਮ ਮੈਂ ਉਹ ਕੁਆਲੀਫਾਈਡ ਹਕੀਮ ਤੇ ਮੈਂ ਲੋਕਾਂ ਦੀਆਂ ਖੱਲਾਂ ਲਾਈਆਂ ਪਾਉਂਦੇ ਫਿਰਦੇ ਹਾਲ ਦਵਾਈਆਂ ਸਾਜਾ ਮਾਜਾ ਇਬਰਾਹੀਮ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਹਕੀਮ ਤੇ ਮੈਂ ਆ ਭਾਵੇਂ ਇੱਕ ਨਖੱਟੂ ਅਨਵਰ ਜੀ ਮੈਂ ਆ ਭਾਵੇਂ ਇੱਕ ਨਖੱਟੂ ਹੋ ਗਈਆਂ ਮੇਰੇ ਤੇ ਲੱਟੂ ਨਾ ਜੋ ਨਰਗਸ ਤੇ ਨਸੀ ਮੈਂ ਨਾ ਨੂਨ ਅੱਗੇ ਮੋੜ ਲਿਆ ਸੀ ਇਹ ਤੇ ਨੂਨ ਤੋਂ ਲਫ਼ਜ਼ ਹੁੰਦੇ ਨਾ ਸ਼ੁਰੂ ਕਰ ਲਾ ਮੈਂ ਆ ਭਾਵੇਂ ਇੱਕ ਨਖੱਟੂ ਹੋ ਗਈਆਂ ਮੇਰੇ ਤੇ ਲੱਟੂ ਨਾ ਜੋ ਨਰਗਸ ਤੇ ਨਾ ਸੀ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਹਕੀਮ ਤੇ ਅਨਵਰ ਤੋਂ ਆਖਰੀ ਗਜ਼ਲ ਦਾ ਸ਼ੇਰ ਤੁਸੀਂ ਸੁਣ ਲਓ ਇਹੋ ਇਹਦਾ ਹਾਸਲੇ ਗਜ਼ਲ ਹਾਸਲੇ ਨਜ਼ਮ ਸ਼ੇਰ ਅਨਵਰ ਤੋਂ ਪੁੱਛ ਮੇਰਾ ਹਾਲ ਜਿਹੜਾ ਰਹਿੰਦਾ ਹੈ ਮੇਰੇ ਨਾਲ ਬਖਸ਼ੇ ਮੈਨੂੰ ਰੱਬ ਰਹੀਮ ਮੈਂ ਉਹ ਕੁਆਲੀਫਾਈਡ ਹਕੀਮ ਮੈਂ ਉਹ ਕੁਆਲੀਫਾਈਡ ਹਕੀਮ ਖੁਦਾ ਹਾਫਿਜ਼।